ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਅੱਜ 28 ਜਨਵਰੀ ਦਿਨ ਜਿਹੜਾ ਆ ਜੀ ਵੀਰਵਾਰ ਅਤੇ ਸ਼ਾਮ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 4082722500। ਨਾਲ ਹੀ ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਆਪਾਂ ਜਿਹੜਾ ਮੌਸਮ ਆ ਉਹਦੀ ਗੱਲਬਾਤ ਕਰ ਲਈਏ। ਪਿਛਲੇ 2 ਦਿਨਾਂ 'ਚੋਂ ਕੈਲੀਫੋਰਨੀਆ 'ਚ ਕਾਫੀ ਜ਼ਿਆਦਾ ਜਿਹੜਾ ਤੂਫਾਨ ਆਇਆ, ਮੀਂਹ ਵੀ ਬਹੁਤ ਜ਼ਿਆਦਾ ਪਿਆ ਹੈਗਾ। ਅੱਜ ਇੰਟਰਸਟੇਟ 80 ਜਿਹੜਾ ਆ ਉਹ ਕਈ ਜਗ੍ਹਾ 'ਤੇ ਬੰਦ ਰਿਹਾ। ਇਸੇ ਤਰ੍ਹਾਂ ਹਾਈਵੇ 50 ਵੀ ਜਿਹੜਾ ਨਾਰਦਰਨ ਕੈਲੀਫੋਰਨੀਆ 'ਤੇ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਬੰਦ ਰਿਹਾ। ਹਾਈਵੇ 80 ਕੋਲਫੈਕਸ ਦੇ ਲਾਗੇ ਵੈਸਟ ਬਾਉਂਡ ਲੇਨ ਉਹਦੀ ਕਲੋਜ਼ ਰਹੀ ਆ। ਨਵਾਡਾ ਸਟੇਟ ਦੇ ਲਾਗੇ ਇਸੇ ਤਰ੍ਹਾਂ ਕੈਲਟਰਨ ਆਫੀਸ਼ੀਅਲ ਨੇ ਇਹ ਕਿਹਾ ਵੀ ਹਾਈਵੇ 50 ਦੇ ਉੱਤੇ ਕਾਫੀ ਚਿਰ ਜਿਹੜਾ ਟ੍ਰੈਫਿਕ ਬੰਦ ਰਿਹਾ ਕਿਉਂਕਿ ਮੀਂਹ ਬਹੁਤ ਪਿਆ ਸੀ, ਫਲੱਡਿੰਗ ਹੋਈ ਹੋ ਸੀ, ਐਕਸੀਡੈਂਟ ਬਹੁਤ ਜ਼ਿਆਦਾ ਸੀ। ਪਿਛਲੇ 72 ਘੰਟਿਆਂ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ 2 ਇੰਚ ਦੇ ਕਰੀਬ ਜਿਹੜਾ ਮੀਂਹ ਪਿਆ ਹੈਗਾ ਆ। ਇਸੇ ਤਰ੍ਹਾਂ ਫੋਲਸਮ, ਗਾਲਟ, ਇਹ ਸਾਰੇ ਏਰੀਏ 'ਚ 2 ਇੰਚ ਦੇ ਕਰੀਬ ਮੀਂਹ ਪਿਆ। ਸੋ ਇਸ ਤੋਂ ਬਾਅਦ ਹੁਣ ਜਿਹੜਾ ਆ ਸਦਰਨ ਕੈਲੀਫੋਰਨੀਆ ਦੇ ਵੱਲ ਜਿਹੜਾ ਤੂਫਾਨ ਆ ਉਹ ਵੱਧ ਰਿਹਾ ਅਤੇ ਉੱਥੇ ਵੀ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਆ ਮੀਂਹ ਪੈਣ ਦੇ ਅਸਾਰ ਆ ਅਤੇ ਫਲੱਡਿੰਗ ਦੇ ਜਿਹੜੇ ਆ ਕਾਫੀ ਚਾਂਸ ਆ ਕਿਉਂਕਿ ਸਦਰਨ ਕੈਲੀਫੋਰਨੀਆ 'ਚ ਤੁਹਾਨੂੰ ਯਾਦ ਹੀ ਆ ਵੀ ਉੱਥੇ ਕਈ ਜਗ੍ਹਾ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਸੀਆਂ ਉਹਦੇ ਨਾਲ ਜਿਹੜੀਆਂ ਆ ਪਹਾੜੀਆਂ ਆ, ਕਈ ਉੱਥੇ ਜਿਹੜਾ ਵੈਜੀਟੇਸ਼ਨ ਆ ਉਹ ਖਤਮ ਆ ਜਿੱਦਾਂ। ਅਤੇ ਹੁਣ ਜੇ ਮੀਂਹ ਬਹੁਤ ਜ਼ਿਆਦਾ ਪੈਂਦਾ ਅਤੇ ਉੱਥੇ ਲੈਂਡਸਲਾਈਡ ਅਤੇ ਫਲੱਡਿੰਗ ਹੋ ਸਕਦੀ ਹੈ। ਜੀ ਬਿਲਕੁਲ ਜੀ। ਧਰਤੀ ਮਿੱਟੀ ਜਿਹੜੇ ਫਿਸਲਣ ਦੇ ਇਹ ਜਿਹੜੇ ਕੰਮ ਆ ਉਹ ਬਣੇ ਹੋਏ ਆ ਅਤੇ ਕਾਫੀ ਥਾਵਾਂ ਦੇ ਉੱਤੇ ਸਨੋ ਵੀ ਜਿਹੜੀ ਆ ਉਹ ਲਗਾਤਾਰ ਪੈ ਰਹੀ ਹੈਗੀ ਆ। ਵੈਲੀ ਦੇ ਵਿੱਚ ਵੀ ਕਾਫੀ ਹੋਰ ਰੇਨ ਜਿਹੜੀ ਆ ਸੈਂਟਰਲ ਵੈਲੀ ਦੇ ਵਿੱਚ ਫਰੈਜ਼ਨੋ ਕਾਊਂਟੀ ਇੱਧਰਲੇ ਪਾਸੇ ਜਿਹੜੀ ਉਹ ਹੈਗੀ ਆ। ਸੋ ਸਾਰੇ ਜਾਣਿਆਂ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ। ਕਈ ਜਿਹੜੇ ਆ ਸਿਟੀਜ਼ ਕਾਊਂਟੀਜ਼ ਵਾਲੇ ਆ ਸੈਂਡ ਬੈਗਸ, ਹੋਰ ਸਟੋਰਮ ਦੇ ਰਿਸੋਰਸਿਸ ਵੀ ਜਿਹੜੇ ਸ਼ਹਿਰ ਵਾਲੇ ਦਿੰਦੇ ਨੇ। ਸੋ ਆਪੋ ਆਪਣੀ ਕਾਊਂਟੀ ਤੋਂ ਜਿਹੜਾ ਉਹ ਤੁਸੀਂ ਪਤਾ ਕਰ ਸਕਦੇ ਹੋ ਜਿੱਥੇ ਜਿੱਥੇ ਵੀ ਇਸ ਚੀਜ਼ ਦੀ ਤੁਹਾਨੂੰ ਜ਼ਰੂਰਤ ਜਿਹੜੀ ਉਹ ਹੋ ਸਕਦੀ ਆ। ਰੋਡਸ ਕਾਫੀ ਸਲਿਪਰੀ ਨੇ, ਐਕਸੀਡੈਂਟ ਹੋਣ ਦਾ ਖਤਰਾ ਜਿਹੜਾ ਆ ਇਸ ਦੇ ਕਰਕੇ ਜਿਹੜਾ ਉਹ ਜ਼ਿਆਦਾ ਵੱਧ ਜਾਂਦਾ। ਨਵੇਂ ਡਰਾਈਵਰਸ ਵਿਸ਼ੇਸ਼ ਤੌਰ ਦੇ ਉੱਤੇ ਇਸ ਚੀਜ਼ ਦਾ ਜਿਹੜਾ ਉਹ ਧਿਆਨ ਜਿਹੜੇ ਰੱਖਣ। ਬਾਕੀ ਜਿਹੜੇ ਐਕਸਪੀਰੀਅੰਸ ਨੇ ਚਲੋ ਉਹ ਆਪਣੇ ਐਕਸਪੀਰੀਅੰਸ ਦਾ, ਤਜਰਬੇ ਦਾ ਇਸ ਚੀਜ਼ ਦੇ ਵਿੱਚ ਫਾਇਦਾ ਉਠਾਓ। ਕਾਹਲੀ ਨਾ ਕਰੋ, ਲੇਟ ਹੋ ਰਹੇ ਹੋ 5 ਮਿੰਟ ਲੇਟ ਹੋ ਜਾਓ, ਕਾਹਲੀ ਨਾ ਕਰੋ। ਕਾਹਲੀ ਦੇ ਵਿੱਚ ਹਾਈਡਰੋਪਲੇਨਿੰਗ ਕਰਕੇ ਗੱਡੀ ਸਕਿੱਡ ਕਰਕੇ ਤੁਸੀਂ ਐਕਸੀਡੈਂਟ ਜਿਹੜਾ ਉਹ ਕਰਵਾ ਬੈਠ ਸਕਦੇ ਹੋ। ਉਹਦੇ ਵਿੱਚ ਕਈ ਤਰੀਕੇ ਦੀਆਂ ਹੋਰ ਸਮੱਸਿਆਵਾਂ ਜਿਹੜੀਆਂ ਉਹ ਆ ਸਕਦੀਆਂ ਨੇ। ਸੋ ਇਸ ਚੀਜ਼ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ। ਅਤੇ ਬਾਕੀ ਉੱਦਾਂ ਤਾਂ ਚੰਗੀ ਗੱਲ ਆ ਕਿਉਂਕਿ ਹੁਣ ਅੱਗੇ ਜਿਹੜੀਆਂ ਫਸਲਾਂ ਲੱਗਣੀਆਂ ਨੇ ਜਾਂ ਲੱਗੀਆਂ ਹੋਈਆਂ ਜਿਹੜੀਆਂ ਉਹਨਾਂ ਦੇ ਲਈ ਮੀਂਹ ਜਿਹੜਾ ਵਰਦਾਨ ਵਾਂਗੂ ਸਾਬਤ ਜਿਹੜਾ ਹੋ ਰਿਹਾ। ਸੋ ਹੋਪਫੁਲੀ ਇਸ ਦੇ ਨਾਲ ਓਵਰਆਲ ਪੈਦਾਵਾਰ ਦੇ ਵਿੱਚ ਜਿਹੜਾ ਉਹ ਫਾਇਦਾ ਰਵੇ। ਅਤੇ ਯੋਸੇਮਿਟੀ ਨੈਸ਼ਨਲ ਪਾਰਕ ਕਹਿੰਦੇ ਆ ਉਹ ਆਉਣ ਵਾਲੇ ਸੋਮਵਾਰ ਤੱਕ ਜਿਹੜਾ ਉਹ ਬੰਦ ਰਹੂਗਾ ਕਿਉਂਕਿ ਉੱਥੇ ਵੀ ਕਾਫੀ ਭਾਰੀ ਵਿੰਟਰ ਸਟੋਰਮ ਜਿਹੜਾ ਆ ਉਹ ਆਇਆ ਹੋਇਆ ਹੈਗਾ ਆ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਚੱਕ ਸ਼ੂਮਰ ਆ ਉਹ ਹੁਣ ਕਹਿ ਰਹੇ ਆ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਆਲਰੇਡੀ ਰੈਡੀ ਆ ਜੇ ਰਿਪਬਲਿਕਨਾਂ ਨੇ ਸਾਥ ਨਾ ਵੀ ਦਿੱਤਾ, ਜਿਹੜਾ
ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਰੋਨਾ ਵਾਇਰਸ ਦਾ ਰਿਲੀਫ ਪੈਕੇਜ ਲੈ ਕੇ ਆ ਰਿਹਾ 1.9 ਟ੍ਰਿਲੀਅਨ ਡਾਲਰ ਦਾ, ਅਸੀਂ ਉਸ ਨੂੰ ਜਿਹੜਾ ਆ ਪਾਸ ਕਰ ਦੇਵਾਂਗੇ। ਯੂਜ਼ਲੀ ਕਹਿੰਦੇ ਆ ਵੀ ਟਿਪੀਕਲੀ 60 ਵੋਟਾਂ ਚਾਹੀਦੀਆਂ ਹੁੰਦੀਆਂ, ਪਰ ਸ਼ੂਮਰ ਨੇ ਕਿਹਾ ਵੀ ਜਿਹੜੇ ਇਨਕਮਿੰਗ ਬਜਟ ਕਮੇਟੀ ਦੇ ਚੇਅਰਮੈਨ ਸੈਨੇਟਰ ਬਰਨੀ ਸੈਂਡਰਸ ਹੈਗੇ ਵਰਮੌਂਟ ਤੋਂ, ਇਹ ਪ੍ਰਪੋਜ਼ ਕਰ ਰਹੇ ਹੈਗੇ ਇੱਕ ਪ੍ਰੋਸੈਸ ਜਿਹੜੀ ਜਿਹਨੂੰ ਕਹਿੰਦੇ ਆ ਬਜਟ ਰੀਕੌਂਸੀਲੇਸ਼ਨ ਜਿਹੜੀ ਪ੍ਰਪੋਜ਼ਲ, ਉਹਦੇ ਵਿੱਚ ਸਿੰਪਲ ਮੈਜੋਰਟੀ ਦੇ ਨਾਲ ਜਿਹੜਾ ਆ ਇਸ ਨੂੰ ਪਾਸ ਕਰ ਸਕਦੇ ਆ। ਰਾਈਟ ਨਾਓ 50-50 ਸਪਲਿਟ ਹੈਗਾ ਸੈਨੇਟ 'ਚ, ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਜਿਹੜੀ ਆ ਉਹ ਟਾਈ ਬ੍ਰੇਕਿੰਗ ਕਰ ਸਕਦੀ ਆ 51ਵੀਂ ਵੋਟ ਦੇ ਨਾਲ। ਸੋ ਇਹ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਦਿਨਾਂ 'ਚ, ਪਰ ਜਿਹੜਾ ਪ੍ਰੈਸ਼ਰ ਬਹੁਤ ਆ ਡੈਮੋਕ੍ਰੇਟਸ ਦੇ ਉੱਤੇ ਵੀ ਜਲਦੀ ਤੋਂ ਜਲਦੀ ਜਿਹੜਾ ਆ ਇਹ ਬਿੱਲ ਪਾਸ ਕੀਤਾ ਜਾਵੇ, ਅਤੇ ਨਾਲ ਦੀ ਨਾਲ ਜਿਹੜੇ ਆ ਨਵੇਂ ਚੈੱਕ ਆ ਲੋਕਾਂ ਨੂੰ ਮਿਲ ਜਾਣ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ $1400, ਕਈ ਜਗ੍ਹਾ $2000 ਦੀ ਗੱਲ ਹੋ ਰਹੀ ਆ, ਕੋਈ ਜਿੱਦਾਂ ਮੰਥਲੀ $2000 ਦੀ ਵੀ ਗੱਲ ਕਰ ਰਿਹਾ। ਸੋ ਇਹ ਹੁਣ ਮੋਸਟ ਪ੍ਰੋਬਬਲੀ ਨੈਕਸਟ ਵੀਕ ਤੱਕ ਕੁਛ ਨਾ ਕੁਛ ਇਹਦੇ ਤੇ ਵਰਕਆਊਟ ਹੋ ਜਾਣਾ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਾਰਜੀਆ ਤੋਂ ਇਹ ਜਿਹੜੀ ਖਬਰ ਆ ਰਹੀ, ਉੱਥੇ ਮਾੜੀ ਇੱਕ ਦੁਰਘਟਨਾ ਵਾਪਰੀ ਹੈ, ਜਿਸ ਦੇ ਕਰਕੇ ਇੱਕ ਲਿਕੁਇਡ ਨਾਈਟ੍ਰੋਜਨ ਲੀਕ ਹੋਈ ਹੈ ਜਾਰਜੀਆ ਦੇ ਇੱਕ ਪਲਾਂਟ ਦੇ ਵਿੱਚ, ਗੇਨਜ਼ਵਿਲ ਦੇ ਵਿੱਚ, ਜਿਸ ਕਰਕੇ 6 ਜਾਣਿਆਂ ਦੀ ਮੌਤ ਜਿਹੜੀ ਹੁਣ ਤੱਕ ਹੋ ਚੁੱਕੀ ਆ, ਅਤੇ 3 ਜਿਹੜੇ ਲੋਕ ਆ ਉਹ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਆ। ਫਾਊਂਡੇਸ਼ਨ ਫੂਡ ਗਰੁੱਪ ਦਾ ਇੱਥੇ ਪਲਾਂਟ ਹੈਗਾ ਆ, ਜਿਹੜਾ ਅਟਲਾਂਟਾ ਤੋਂ 60 ਮੀਲ ਜਿਹੜਾ ਦੂਰ ਆ, ਅਤੇ ਕਹਿੰਦੇ ਵੀ ਉੱਥੇ ਇੱਥੇ ਜਿਹੜਾ ਹੈਜ਼ਰਡਸ ਇਹ ਲਿਕੁਇਡ ਨਾਈਟ੍ਰੋਜਨ ਆ ਉਹ ਲੀਕ ਹੋ ਗਈ ਸੀ। ਅਜੇ ਹਾਲ ਦੀ ਘੜੀ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਨਾਮ, ਉਹਨਾਂ ਦੀ ਉਮਰ, ਜੈਂਡਰਸ ਜਿਹੜੇ ਆ ਉਹ ਦੱਸੇ ਜਿਹੜੇ ਉਹ ਨਹੀਂ ਗਏ। ਸਥਿਤੀ ਜਿਹੜੀ ਆ ਉਹ ਹੋਰ ਵੀ ਮਾੜੀ ਹੋ ਸਕਦੀ ਆ। ਕਹਿੰਦੇ ਵੀ ਨਾਈਟ੍ਰੋਜਨ ਲਾਈਨ ਜਿਹੜੀ ਆ ਉਹ ਉੱਥੇ ਫਟ ਗਈ ਇਨਸਾਈਡ ਦਾ ਫੈਸਿਲਿਟੀ, ਜਿਸ ਤੋਂ ਬਾਅਦ ਦੇ ਵਿੱਚ ਇਹ ਲੀਕ ਹੋਣ ਕਰਕੇ ਜਿਹੜੀ ਉਹ ਮੌਤ ਲੋਕਾਂ ਦੀ ਉੱਥੇ ਹੋਈ ਆ, ਅਤੇ ਅਜੇ ਕਈ ਲੋਕ ਹੋਰ ਗੰਭੀਰ ਜਿਹੜੀ ਆ ਸਥਿਤੀ ਦੇ ਵਿੱਚ ਹੈਗੇ ਨੇ। ਕਹਿੰਦੇ ਵੀ 10 ਮਿੰਟਾਂ ਦੇ ਵਿੱਚ ਜਿਹੜੀ ਹਾਜ਼ਰਡਸ ਦੀ ਰਿਪਲਾਈ ਕਰਨ ਵਾਲੇ ਹੁੰਦੇ ਆ ਉਹ ਉੱਥੇ ਜਿਹੜੇ ਉਹ ਪਹੁੰਚ ਗਏ ਸੀਗੇ, ਅਤੇ ਉੱਥੇ ਬਾਅਦ ਦੇ ਵਿੱਚ ਇਸ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਸੋ ਉਮੀਦ ਇਹੀ ਕਰਦੇ ਹਾਂ ਵੀ ਜਲਦ ਤੋਂ ਜਲਦ ਇਸ ਦੇ ਉੱਤੇ ਜਿਹੜਾ ਕਾਬੂ ਜਿਹੜਾ ਆ ਉਹ ਪਾਇਆ ਗਿਆ ਹੋ ਸਕੇ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਥੇ ਜਿਹੜੇ ਲੋਕ ਇਸ ਟਾਈਮ ਜ਼ੇਰੇ ਇਲਾਜ ਨੇ ਉਹ ਜਲਦ ਜਿਹੜੇ ਉਹ ਠੀਕ ਹੋ ਜਾਣ, ਅਤੇ ਮਰਨ ਵਾਲਿਆਂ ਦਾ ਆਂਕੜਾ ਜਿਹੜਾ ਉਹ ਹੋਰ ਅੱਗੇ ਨਾ ਵਧੇ। ਜੀ, ਅਗਲੀ ਖਬਰ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇੱਕ ਹੋਰ ਐਗਜ਼ੀਕਿਊਟਿਵ ਐਕਸ਼ਨ ਜਿਹੜਾ ਆ ਉਹ ਕੀਤਾ ਹੈਗਾ, ਜਿਹਦੇ ਵਿੱਚ ਅਬੋਰਸ਼ਨ ਪਾਲਿਸੀ ਅਤੇ ਹੈਲਥ ਕੇਅਰ ਜਿਹੜਾ ਦੋਨੋਂ ਮੁੱਦੇ ਇਨਕਲੂਡ ਕੀਤੇ ਗਏ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਅਫੋਰਡੇਬਲ ਕੇਅਰ ਐਕਟ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਸੀ ਪ੍ਰੈਜ਼ੀਡੈਂਟ ਟਰੰਪ ਤੋਂ, ਉਸੇ ਤਰ੍ਹਾਂ ਜਿਹੜਾ ਆ ਆਪਾਂ ਉਸ ਨੂੰ ਲਾਗੂ ਕਰਨ ਜਾ ਰਹੇ ਹਾਂ। ਉਹਦੇ ਵਿੱਚ ਜੋ ਪ੍ਰੈਜ਼ੀਡੈਂਟ ਟਰੰਪ ਨੇ ਚੇਂਜਸ ਕੀਤੀਆਂ ਸੀਆਂ ਅਬੋਰਸ਼ਨ ਨੂੰ ਲੈ ਕੇ, ਉਹ ਸਾਰੀਆਂ ਜਿਹੜੀਆਂ ਰਿਮੂਵ ਕਰ ਦਿੱਤੀਆਂ ਗਈਆਂ ਹੈਗੀਆਂ। ਸੋ ਅੱਜ ਦੇ ਐਗਜ਼ੀਕਿਊਟਿਵ ਆਰਡਰ ਸਾਈਨ ਹੋਣ ਤੋਂ ਬਾਅਦ ਜਿਹੜੇ ਲੋਕ ਅਵਾਮਾ ਕੇਅਰ ਜਿਹੜੀ ਸਾਰੇ ਪੂਰੇ USA ਦੀ ਆਪਾਂ ਗੱਲ ਕਰਦੇ ਹਾਂ, ਹੁਣ ਉਹ 15 ਫਰਵਰੀ ਤੋਂ ਲੈ ਕੇ ਮਈ 15 ਤੱਕ ਜਿਹੜੀ ਆ ਇੰਸ਼ੋਰੈਂਸ ਲੈ ਸਕਣਗੇ ਜਿਹੜੇ ਮਿਸ ਕਰ ਗਏ ਆ। ਜਿਨ੍ਹਾਂ ਦੇ ਕੋਲ ਹੈਲਥ ਇੰਸ਼ੋਰੈਂਸ ਹੈ ਨਹੀਂ, ਉਹ ਫਿਰ ਸਾਈਨ ਅਪ ਕਰ ਸਕਦੇ ਹੈਗੇ ਆ। ਸੋ ਇਹ ਜਿਹੜਾ ਨਵਾਂ ਐਗਜ਼ੀਕਿਊਟਿਵ ਆਰਡਰ ਵਾਈਟ ਹਾਊਸ ਵੱਲੋਂ ਜਾਰੀ ਕੀਤਾ ਗਿਆ ਹੈਗਾ। ਜੀ, ਆਈ ਥਿੰਕ ਉੱਦਾਂ ਉਹਨਾਂ ਨੇ 31 ਜਨਵਰੀ ਸ਼ਾਇਦ ਅਖੀਰਲੀ ਤਰੀਕ ਜਿਹੜੀ ਉਹ ਸੀਗੀ ਜਿਨ੍ਹਾਂ ਨੇ ਨਵੀਆਂ ਐਪਲੀਕੇਸ਼ਨਸ ਜਿਹੜੀਆਂ ਉਹ ਕਰਵਾਉਣੀਆਂ ਸੀਗੀਆਂ। ਸੋ ਹੁਣ 1 ਫਰਵਰੀ ਤੋਂ 15 ਮਈ ਤੱਕ ਉਹਨਾਂ ਨੇ 15 ਮਈ ਤੱਕ ਬੇਸਿਕਲੀ ਜਿਹੜੇ ਇਸ ਦੇ ਤਹਿਤ ਇਹਨਾਂ ਨੇ ਐਕਸਟੈਂਸ਼ਨ ਉਹ ਦੇ ਦਿੱਤੀ। ਅਮਰੀਕਾ ਦੇ ਵਿੱਚ ਜਿਹੜਾ ਵੀ ਕੋਈ ਇਸ ਦੇ ਤਹਿਤ ਆਪਣੇ ਸੂਬੇ ਦੇ ਵਿੱਚ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦਾ ਆ ਉਹ ਉੱਥੇ ਹੁਣ ਲੈ ਸਕਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਮ ਜਾਰਡਨ ਜਿਹੜੇ ਸੈਨੇਟਰ ਹੈਗੇ ਆ ਉਹਨਾਂ ਨੇ ਇਹ ਆਖਿਆ ਵੀ ਆਉਣ ਵਾਲੇ ਜਿਹੜੇ 2022 ਦੇ ਵਿੱਚ ਉਹ ਮੁੜ ਰੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਲੜਨਗੇ। ਸੋ ਓਹਾਇਓ ਦੇ ਇਹ ਜਿਹੜੇ ਸੈਨੇਟਰ ਹੈਗੇ ਨੇ, ਅਤੇ ਇਹ ਸਪੋਰਟ ਵੀ ਜਿਹੜੀ ਆ ਉਹ ਕਰਦੇ ਰਹੇ ਨੇ, ਅਤੇ ਹੁਣ ਇਹ ਆਲਰੇਡੀ ਇਹ ਦੂਜੇ ਜਿਹੜੇ ਐਸੇ ਸੈਨੇਟਰ ਆ ਚੁੱਕੇ ਆ ਜਿਹੜੇ ਕਹਿੰਦੇ ਵੀ 2022 ਦੇ ਵਿੱਚ ਰੀ ਇਲੈਕਸ਼ਨ ਆ ਉਹ ਰਨ ਨਹੀਂ ਕਰਨ ਜਾ ਰਹੇ। ਸੋ ਇਸ ਦਾ ਹੁਣ ਪਤਾ ਨਹੀਂ ਵੀ ਕਿੰਨਾ ਕੁ ਅਸਰ ਜਿਹੜਾ ਆ ਉਹ ਰਹੇਗਾ। ਉੱਧਰ ਅੱਜ ਕੈਵਿਨ ਮਕਾਰਥੀ ਕੈਲੀਫੋਰਨੀਆ ਦੇ GOP ਦੇ ਮੇਨ ਜਿਹੜੇ ਹੈਗੇ ਨੇ ਲੀਡਰ, ਉਹ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮਿਲ ਕੇ ਆਏ ਆ। ਥੋੜ੍ਹੇ ਦਿਨ ਬਾਅਦ ਹੀ ਜਦੋਂ ਇਹਨਾਂ ਨੇ ਬਿਆਨ ਦਿੱਤਾ ਵੀ ਡੋਂਟ ਜਿਹੜਾ ਜੀ ਕਰੋਲ ਬੈਕ ਟੂ ਟਰੰਪ, ਵੀ ਵਾਪਸ ਉਹਨਾਂ ਦੇ ਕੋਲ ਜਿਹੜਾ ਉਹ ਤੁਹਾਨੂੰ ਜਾਣ ਦੀ ਜਿਹੜੀ ਜ਼ਰੂਰਤ ਨਹੀਂ ਆ, ਅਤੇ ਅੱਜ ਖੁਦ
ਉੱਥੇ ਜਿਹੜੇ ਉਹ ਪਹੁੰਚੇ ਆ। ਸੋ ਬਹੁਤ ਸਾਰੇ ਲੋਕ ਇਸ ਨੂੰ ਜਿਹੜੇ GOP ਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਜਿਹੜੇ ਉਠਾ ਰਹੇ ਆ ਵੀ ਇਹਨਾਂ ਦੇ ਐਕਚੁਅਲ 'ਚ ਹਾਲਾਤ ਜਿਹੜੇ ਉਹ ਕਿੱਦਾਂ ਦੇ ਆ, ਕੀ ਇਹ ਪਾਰਟੀ ਹੁਣ ਟਰੰਪ ਤੋਂ ਬਗੈਰ ਸਰਵਾਈਵ ਕਰ ਸਕੂਗੀ ਜਾਂ ਇਸ GOP ਦਾ ਸਰਵਾਈਵ ਕਰਨਾ, ਰਿਪਬਲਿਕਨਸ ਦਾ ਸਰਵਾਈਵ ਕਰਨਾ ਔਖਾ ਹੋ ਜਾਊਗਾ। ਇਹਨਾਂ ਹੀ ਸੰਬੰਧਾਂ ਦੇ ਵਿੱਚ ਜੇ ਗੱਲ ਕਰਦੇ ਜਾਈਏ, ਆਪਾਂ ਜਾਣਦੇ ਹਾਂ ਜਿਹੜੀ ਰਿਪਰੈਜ਼ੈਂਟੇਟਿਵ ਲਿਜ਼ ਚੇਨੀ ਆ, ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਇੰਪੀਚ ਕਰਨ ਦਾ ਜਿਹੜਾ ਉਹ ਓਕੇ ਕੀਤਾ ਸੀਗਾ। ਉਹਨਾਂ ਦੇ ਖਿਲਾਫ ਨਵੇਂ ਜਿਹੜੇ ਰਿਪਰੈਜ਼ੈਂਟੇਟਿਵ ਬਣੇ ਮੈਟ ਗੈਟਸ ਆ, ਉਹਨਾਂ ਦੇ ਸ਼ਹਿਰ ਦੇ ਵਿੱਚ ਜਿਹੜਾ ਉਹ ਪਹੁੰਚੇ ਆ ਅਤੇ ਉਹਨਾਂ ਦੇ ਖਿਲਾਫ ਇੱਕ ਹਿਸਾਬ ਦੇ ਨਾਲ ਰੈਲੀ ਜਿਹੜੀ ਉਹ ਕੀਤੀ ਆ। ਸੋ ਲੈਟਸ ਸੀ ਇਸ ਦੇ ਨਾਲ ਕੀ ਬਣਦਾ ਆ। ਇੱਥੇ ਜੇ ਫਰੈਜ਼ਨੋ ਕਾਉਂਟੀ ਦੀ ਗੱਲ ਕਰੀਏ, ਜਿਹੜੇ ਨਵੇਂ ਹੁਣੇ ਹੀ ਚੁਣੇ ਗਏ ਵਾਲਡਾਹੋ ਜਿਨ੍ਹਾਂ ਨੇ ਟਿਮ ਕਾਕਸ ਨੂੰ ਹਰਾਇਆ ਆ, ਉਹਨਾਂ ਨੇ ਵੀ ਇੰਪੀਚਮੈਂਟ ਦੇ ਹੱਕ ਦੇ ਵਿੱਚ ਵੋਟ ਪਾਈ ਸੀਗੀ ਟਰੰਪ ਹੁਣਾਂ ਦੀ। ਆਲਰੇਡੀ ਉਹਨਾਂ ਦੇ ਜਿਹੜੇ ਕਹਿ ਲਓ ਵੀ ਖਿਲਾਫ 2022 ਦੇ ਵਿੱਚ ਜਿਹੜੇ ਲੋਕ ਆ ਉਹਨਾਂ ਦਾ ਖੜਨਾ ਇੱਕ ਹਿਸਾਬ ਦੇ ਨਾਲ ਸ਼ੁਰੂ ਜਿਹੜਾ ਹਰਜੋਤ ਸਿੰਘ ਜੀ ਹੋ ਚੁੱਕਾ ਆ। ਸੋ ਦੇਖਦੇ ਹਾਂ ਵੀ ਉਹਨਾਂ ਦਾ ਵੀ ਭਵਿੱਖ ਜਿਹੜਾ ਆ ਉਹ ਦਾਅ ਦੇ ਉੱਤੇ ਲੱਗੇਗਾ। ਸੋ ਕੀ GOP ਸਰਵਾਈਵ ਕਰ ਸਕੂਗੀ ਟਰੰਪ ਹੋਣਾ ਤੋਂ ਬਗੈਰ? ਕਿ ਇੰਨੀ ਜ਼ਿਆਦਾ ਪਕੜ ਜਿਹੜੀ ਟਰੰਪ ਹੋਣਾ ਦੀ GOP ਦੇ ਉੱਤੇ ਹੋ ਚੁੱਕੀ ਆ, ਇਹ ਕਾਫੀ ਵੱਡੇ ਜਿਹੜੇ ਆ ਚੁਣੌਤੀਆਂ ਅਤੇ ਸਵਾਲ ਹੈਗੇ ਨੇ ਰਿਪਬਲਿਕਨ ਪਾਰਟੀ ਦੇ ਲਈ। ਜੀ, ਅਗਲੀ ਖਬਰ ਕੋਲੰਬਸ ਓਹਾਇਓ ਤੋਂ ਆ ਰਹੀ ਹੈ, ਜਿੱਥੇ ਕਿ ਉੱਥੇ ਦੇ ਜਿਹੜੇ ਪੁਲਿਸ ਚੀਫ ਆ ਉਹ ਆਪਣੀ ਜੌਬ ਤੋਂ ਸਟੈਪ ਡਾਊਨ ਕਰਨ ਜਾ ਰਹੇ ਆ। ਪਿਛਲੇ ਦਿਨਾਂ ਦੇ ਵਿੱਚ 2 ਜਿਹੜੀਆਂ ਆ ਫੇਟਲ ਸ਼ੂਟਿੰਗਸ ਕੋਲੰਬਸ ਦੇ ਵਿੱਚ ਹੋਈਆਂ ਸੀਗੀਆਂ ਅਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਰੋਹ ਬਹੁਤ ਜ਼ਿਆਦਾ ਹੋਇਆ ਸੀ ਭਈ ਇਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ 2 ਜਣੇ ਮਾਰੇ ਗਏ ਆ ਪੁਲਿਸ ਦੇ ਹੱਥੋਂ। ਸੋ ਉਹਨਾਂ ਦੇ ਉੱਤੇ ਕਾਫੀ ਪ੍ਰੈਸ਼ਰ ਸੀ, ਮੇਅਰ ਨੇ ਵੀ ਕਾਫੀ ਜਿਹੜਾ ਪ੍ਰੈਸ਼ਰ ਪਾਇਆ ਅਤੇ ਅੱਜ ਖਬਰ ਆ ਰਹੀ ਆ ਵੀ ਇਹ ਜਿਹੜੇ ਮੇਅਰ ਆ ਜਿਹੜੇ ਪੁਲਿਸ ਚੀਫ ਆ ਉਹ ਆਪਣੀ ਜੌਬ ਤੋਂ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, GOP ਦੀ ਜਿਹੜੀ ਮਾਰਜਰੀ ਗ੍ਰੀਨ ਹੈਗੀ ਰਿਪਰੈਜ਼ੈਂਟੇਟਿਵ, ਉਸ ਨੇ ਕਾਫੀ ਜ਼ਿਆਦਾ ਬਖੇੜਾ ਜਿਹੜਾ ਆ ਉਹ ਖੜਾ ਕੀਤਾ ਹੋਇਆ ਆ। ਉਸ ਨੂੰ ਲੈ ਕੇ ਵਿਰੋਧੀ ਪਾਰਟੀ ਵਾਲਿਆਂ ਨੇ ਤਾਂ ਜਿਹੜਾ ਉਹ ਰੌਲਾ ਪਾਉਣਾ ਹੀ ਪਾਉਣਾ ਹੈਗਾ। ਅਤੇ ਹੁਣ ਜਦੋਂ ਪਾਰਕਲੈਂਡ ਜਿਹੜੀ ਸ਼ੂਟਿੰਗ ਹੋਈ ਸੀ ਸਕੂਲ ਦੇ ਵਿੱਚ, ਉਸ ਦੇ ਜਿਹੜੇ ਵਿਕਟਮ ਬੱਚੇ ਸੀਗੇ ਉਹਨਾਂ ਨੂੰ ਤੰਗ ਕਰਦੀ ਹੋਈ ਜਦੋਂ ਵੀਡੀਓ ਉਸ ਦੀ ਕੱਲ੍ਹ ਨਸ਼ਰ ਹੋਈ, ਉਸ ਤੋਂ ਬਾਅਦ ਦੇ ਉੱਤੇ ਕਾਫੀ ਦਬਾਅ ਜਿਹੜਾ ਇਸ ਦੇ ਉੱਤੇ ਬਣ ਚੁੱਕਾ ਸੀਗਾ। ਹੁਣ ਉਸ ਨੂੰ ਲੈ ਕੇ ਜਿਹੜੀ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ, ਉਸ ਨੇ ਰਿਪਬਲਿਕਨ ਲੀਡਰਸ਼ਿਪ ਦੇ ਉੱਤੇ ਲੈਸ਼ ਆਊਟ ਕੀਤਾ ਆ। ਸਵਾਲ ਜਿਹੜੇ ਉਹ ਚੁੱਕੇ ਆ ਵੀ ਉਹਨਾਂ ਨੇ ਕਿਉਂ ਮਾਰਜਰੀ ਟੇਲਰ ਗ੍ਰੀਨ ਜਿਹੜੀ ਆ ਉਸ ਨੂੰ ਹਾਊਸ ਐਜੂਕੇਸ਼ਨ ਅਤੇ ਲੇਬਰ ਕਮੇਟੀ ਦੇ ਵਿੱਚ ਜਿਹੜਾ ਉਹ ਰੱਖਿਆ ਆ, ਜਦ ਕਿ ਉਹ ਕੌਨਸਪੀਰੇਸੀ ਥਿਊਰੀਆਂ ਜਿਹੜੀਆਂ ਆ ਉਹ ਅੱਗੇ ਪ੍ਰਮੋਟ ਕਰਦੀ ਆ ਰਹੀ ਆ। ਉਹਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਜਿਹੜੀ ਕੈਂਪ ਫਾਇਰ ਲੱਗੀ ਆ ਉਸ ਨੂੰ ਕਿਸੇ ਨੇ ਜਿਹੜੀ ਸੈਟੇਲਾਈਟ ਲੇਜ਼ਰ ਦੇ ਨਾਲ ਜਿਹੜੀ ਆ ਉਹ ਅੱਗ ਉਹ ਲਾਈ ਸੀ। ਸੋ ਇੱਦਾਂ ਦੀਆਂ ਕੌਨਸਪੀਰੇਸੀ ਜਿਹੜੀਆਂ ਉਹ ਕਹਿਣ ਵਾਲੀ ਆ। ਅਤੇ ਉਹ ਇਹ ਵੀ ਕਹਿੰਦੀ ਆ ਵੀ ਜਿਹੜੀਆਂ ਕਈ ਸ਼ੂਟਿੰਗ ਸਕੂਲਾਂ ਦੇ ਵਿੱਚ ਹੋਈਆਂ ਆ ਉਹ ਹੋਈਆਂ ਹੀ ਨਹੀਂ ਸੀਗੀਆਂ। ਸੋ ਇਸ ਦੇ ਉੱਤੇ ਕਾਫੀ ਜਿਹੜੀ ਇਸ ਟਾਈਮ ਚੁਣੌਤੀ ਬਣੀ ਆ। ਅਤੇ ਇੱਕ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਰਿਪਰੈਜ਼ੈਂਟੇਟਿਵ ਆ ਉਹ ਇਸ ਨੂੰ ਹਾਊਸ 'ਚੋਂ ਐਕਸਪੈਲ ਕਰਨ ਦੇ ਲਈ ਰੈਜ਼ੋਲਿਊਸ਼ਨ ਜਿਹੜੇ ਉਹ ਲੈ ਕੇ ਆਉਣਾ ਚਾਹੁੰਦੇ ਨੇ, ਲੈ ਕੇ ਆ ਰਹੇ ਨੇ ਅਤੇ ਕਹਿੰਦੇ ਵੀ ਕਿਸੇ ਰਿਪਰੈਜ਼ੈਂਟੇਟਿਵ ਨੂੰ ਹਾਊਸ 'ਚੋਂ ਐਕਸਪੈਲ ਕਰਨਾ ਕਾਫੀ ਜਿਹੜਾ ਔਖਾ ਕੰਮ ਹੈਗਾ ਆ। ਪਰ ਇਹ ਆ ਵੀ ਹੋ ਸਕਦਾ ਆ ਵੀ ਇਨਫ ਪ੍ਰੈਸ਼ਰ ਬਣਨ ਦੇ ਉੱਤੇ ਇਸ ਬੀਬੀ ਨੂੰ ਸੈਂਸ਼ੋਰ ਜਿਹੜਾ ਆ ਉਹ ਰਿਪਬਲਿਕਨ ਪਾਰਟੀ ਵੱਲੋਂ ਕਰ ਦਿੱਤਾ ਜਾਵੇ। ਇਸੇ ਚੀਜ਼ ਦੇ ਚੱਲਦਿਆਂ ਉਸਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਤੋਂ ਕਾਫੀ ਹੋਰ ਜਿਹੜੀਆਂ ਪੋਸਟਸ ਆ ਉਹਨਾਂ ਨੂੰ ਹਟਾ ਲਿਆ ਆ, ਜਿਸ ਦੇ ਵਿੱਚ ਉਹ ਕੌਨਸਪੀਰੇਸੀ ਥਿਊਰੀਜ਼ ਆ ਉਸ ਨੂੰ ਉਹ ਪ੍ਰਮੋਟ ਕਰ ਰਹੀ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੀ ਜਿਹੜੀ ਨਿਊਯਾਰਕ ਟਾਈਮ ਆ ਕਾਫੀ ਫਾਰ ਲੈਫਟ ਨਿਊਜ਼ਪੇਪਰ ਹੈਗਾ, ਇਹਨਾਂ ਨੇ ਜਿਹੜੀ ਇਲੈਕਸ਼ਨ ਦੇ ਵਿੱਚ ਵੀ ਜਿਹੜਾ ਆ ਉਹਨਾਂ ਨੇ ਸਾਥ ਦਿੱਤਾ ਅਤੇ ਜਿਹੜੀ ਉਹਨਾਂ ਦੀ ਵਿਕਟਰੀ ਆ ਉਸ ਨੂੰ ਵੀ ਜਿਹੜਾ ਸੈਲੀਬ੍ਰੇਟ ਕੀਤਾ। ਪਰ ਪਿਛਲੇ ਦਿਨਾਂ 'ਚ ਨਿਊਯਾਰਕ ਟਾਈਮ ਨੇ ਇੱਕ ਆਪਣਾ ਐਡੀਟੋਰੀਅਲ ਜਿਹੜਾ ਲਿਖਿਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਜੋ ਬਾਈਡਨ ਹੁਣੀ ਆ ਧੜਾ ਧੜ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਰਹੇ ਆ, ਇਹ ਗੱਲ ਬਿਲਕੁਲ ਸਹੀ ਨਹੀਂ ਹੈਗੀ। ਕਿਉਂਕਿ ਇੱਕ ਤਾਂ ਉਹਨਾਂ ਨੇ ਪਹਿਲਾਂ ਇਲੈਕਸ਼ਨ ਤੋਂ ਕਿਹਾ ਸੀ ਵੀ ਐਗਜ਼ੀਕਿਊਟਿਵ ਆਰਡਰਸ ਜਿਹੜੇ ਆ ਸਾਈਨ ਕਰਨਾ ਇਹ ਠੀਕ ਡੈਮੋਕ੍ਰੇਸੀ ਨਹੀਂ ਉਸ ਹਿਸਾਬ ਨਾਲ ਚੱਲ ਸਕਦੀ, ਸਾਰਿਆਂ ਨੂੰ ਰਲ ਕੇ ਜਿਹੜਾ ਚੱਲਣਾ ਚਾਹੀਦਾ ਹੈਗਾ। ਅਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਆ ਨਿਊਯਾਰਕ ਟਾਈਮ ਦਾ
ਹੁਣ ਜੋ ਬਾਈਡਨ ਹੋਣਾ ਦੇ ਕਮਿਊਨੀਕੇਸ਼ਨ ਦੇ ਜਿਹੜੇ ਡਾਇਰੈਕਟਰ ਹੈਗੇ ਆ, ਉਹਨਾਂ ਨੇ ਕਾਫੀ ਵਿਰੋਧ ਕੀਤਾ ਹੈਗਾ। ਸੋ ਨਿਊਯਾਰਕ ਟਾਈਮ ਨੇ ਇਹ ਕਿਹਾ ਵੀ ਜੇ ਪ੍ਰੈਜ਼ੀਡੈਂਟ ਇਸ ਤਰ੍ਹਾਂ ਹੀ ਕਰਦੇ ਰਹੇ ਜਿਸ ਤਰ੍ਹਾਂ ਪਹਿਲਾਂ ਟਰੰਪ ਨੇ ਕੀਤਾ, ਤੇ ਹੁਣ ਤੁਸੀਂ ਉਹ ਸਾਰੇ ਜਿਹੜੇ ਆ ਐਗਜ਼ੀਕਿਊਟਿਵ ਆਰਡਰ ਉਹਨਾਂ ਨੂੰ ਜਿਹੜਾ ਵਾਪਸ ਕਰ ਦਿੱਤਾ, ਤੇ ਐਵਰੀ ਕਹਿੰਦੇ ਵੀ 4 ਈਅਰ ਇਲੈਕਸ਼ਨ ਹੋਣੀ ਆ, ਨੈਕਸਟ ਟਾਈਮ ਜੇ ਕੋਈ ਹੋਰ ਪ੍ਰੈਜ਼ੀਡੈਂਟ ਆ ਜਾਂਦਾ ਉਹ ਵੀ ਤੁਹਾਡੇ ਸਾਰੇ ਜਿਹੜੇ ਆ ਉਹਨਾਂ ਨੂੰ ਬਦਲ ਦਊਗਾ। ਇਹਦੇ ਨਾਲ ਇੱਕ ਇਨਸਟੇਬਿਲਿਟੀ ਹੁੰਦੀ ਆ ਤੇ ਅਨਸਰਟਨਟੀ ਹੁੰਦੀ ਆ, ਜਿਹਦਾ ਜਿਹੜਾ ਅਸਰ ਆ US ਦੀ ਇਕੋਨਮੀ ਤੇ ਹਿਊਮਨ ਕਾਸਟ ਦੇ ਉੱਤੇ ਪਊਗਾ। ਸੋ ਇਹ ਜਿਹੜੀ ਨਿਊਜ਼ ਆ ਨਿਊਯਾਰਕ ਟਾਈਮਜ਼ ਵੱਲੋਂ ਆਈ ਹੈਗੀ ਆ ਜੀ। ਅੱਜ ਸੈਨੇਟ ਨੇ ਜਿਹੜਾ ਪ੍ਰੋਸੀਜਰਲ ਵੋਟ ਜਿਹੜਾ ਆ DHS ਦੇ ਅਲੇਹਾਂਦਰੋ ਮਾਯੋਰਕਸ ਜਿਹੜੇ ਨੋਮੀਨੀ ਆ ਉਹਨਾਂ ਦੇ ਲਈ ਲਿਆ ਆ। ਸੋ ਹੁਣ ਕਹਿੰਦੇ ਵੀ ਫਾਈਨਲ ਵੋਟ ਆਉਂਦੇ ਸੋਮਵਾਰ ਨੂੰ ਰੱਖੀ ਗਈ ਆ। ਉਧਰ ਬੈਂਕਿੰਗ ਕਮੇਟੀ ਦੇ ਦੁਆਰਾ ਮਾਰਸੀਆ ਫਜ ਜਿਸ ਨੂੰ ਹਾਊਸਿੰਗ ਸਕੱਤਰ ਦੇ ਲਈ ਨੋਮੀਨੇਟ ਕੀਤਾ ਗਿਆ ਆ, ਤੇ ਸੈਸਿਲੀਆ ਰਾਊਸ ਜਿਨ੍ਹਾਂ ਨੂੰ ਕਾਉਂਸਲ ਆਫ ਇਕਨੋਮਿਕ ਐਡਵਾਈਜ਼ਰਸ ਦੇ ਲਈ ਕੀਤਾ ਗਿਆ ਆ, ਉਹਨਾਂ ਨੇ ਹੀਅਰਿੰਗ ਜਿਹੜੀਆਂ ਉਹ ਰੱਖੀਆਂ ਆ। ਸੋ ਇਹ ਦੇਖਣਾ ਹੋਊਗਾ ਵੀ ਕੀ ਇਹਨਾਂ ਨੂੰ ਕਮੇਟੀ ਦੇ ਵਿੱਚੋਂ ਜਿਹੜਾ ਆ ਉਹ ਓਕੇ ਮਿਲਦੀ ਆ, ਤੇ ਜਦੋਂ ਹੀ ਇਹਨਾਂ ਨੂੰ ਕਮੇਟੀ 'ਚੋਂ ਓਕੇ ਮਿਲੂਗੀ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਉਹ ਸੈਨੇਟ ਦੇ ਵਿੱਚ ਇਸ ਦੇ ਉੱਤੇ ਵੋਟ ਕਰਵਾਈ ਜਾ ਸਕੇਗੀ। ਜੀ, ਅਗਲੀ ਖਬਰ ਜਰਮਨ ਤੋਂ ਆ ਰਹੀ ਹੈ, ਜਿੱਥੇ ਕਿ ਐਸਟਰਾਜ਼ਨੇਕਾ ਜਿਹੜਾ ਵੈਕਸੀਨ ਆ ਇਹ ਤਿਆਰ ਕੀਤਾ ਗਿਆ ਸੀ, ਤੇ ਹੁਣ ਜਿਹੜੇ ਜਰਮਨ ਦੇ ਵਿੱਚ ਇਹ ਕਿਹਾ ਗਿਆ ਉੱਥੇ ਦੀ ਅਥਾਰਟੀਜ਼ ਵੱਲੋਂ ਵੀ ਜਿਹੜੇ ਲੋਕ 65 ਸਾਲਾਂ ਤੋਂ ਉੱਪਰ ਆ ਉਹਨਾਂ ਦੇ ਇਹ ਵੈਕਸੀਨ ਨਾ ਲਾਇਆ ਜਾਵੇ। 18 ਸਾਲ ਤੋਂ ਲੈ ਕੇ ਸਿਰਫ 64 ਸਾਲ ਦੇ ਜਿਹੜੇ ਲੋਕ ਆ ਉਹਨਾਂ ਦੇ ਹੀ ਜਿਹੜਾ ਇਹ ਟੀਕਾ ਲਾਇਆ ਜਾਵੇ। ਇਹ ਹੁਣ ਪਤਾ ਨਹੀਂ ਇਹ ਉਹਨਾਂ ਨੇ ਕਿਉਂ ਇਹ ਗੱਲ ਕਹੀ ਹੈਗੀ ਆ, ਪਰ ਜਿਹੜੀ ਕੰਪਨੀ ਹੈਗੀ ਐਸਟਰਾਜ਼ਨੇਕਾ ਉਹਨਾਂ ਨੇ ਇਹਦੇ ਸੰਬੰਧ ਦੇ ਵਿੱਚ ਕਿਹਾ ਆ ਵੀ ਸਾਡੇ ਕੋਈ ਇੱਦਾਂ ਦਾ ਕੋਈ ਡਾਟਾ ਨਹੀਂ ਹੈਗਾ ਵੀ ਜਿਹੜੇ 65 ਸਾਲ ਤੋਂ ਉੱਪਰ ਦੇ ਆ ਉਹਨਾਂ ਦੇ ਕੋਈ ਬੈਡ ਅਸਰ ਹੋਊਗਾ। ਪਰ ਯੂਰਪੀਅਨ ਯੂਨੀਅਨ ਨੇ ਪਿੱਛੇ ਜਿਹੇ ਇਹ ਫਾਈਜ਼ਰ ਦਾ ਵੀ ਜਿਹੜਾ ਅਪਰੂਵ ਕੀਤਾ ਸੀ, ਤੇ ਜਿਹੜੀ ਕਿ ਜਰਮਨ ਦੀ ਇੱਕ ਕੰਪਨੀ ਆ ਬਾਇਓਨਟੈਕ ਉਹਦੇ ਨਾਲ ਰਲ ਕੇ, ਤੇ ਐਸਟਰਾਜ਼ਨੇਕਾ ਦਾ ਵੀ ਅਪਰੂਵ ਕੀਤਾ ਸੀ। ਇਹ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਸੀ, ਪਰ ਹੁਣ ਜਿਹੜੇ 65 ਸਾਲ ਤੋਂ ਉੱਪਰ ਜਿਹੜੇ ਲੋਕ ਆ ਉਹਨਾਂ ਦੇ ਇਹ ਟੀਕਾ ਨਹੀਂ ਲਾਇਆ ਜਾਊਗਾ। ਜੀ, ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਦੇ ਬਾਰੇ ਹਮੇਸ਼ਾ ਹੀ ਇਹ ਆਖਿਆ ਜਾਂਦਾ ਵੀ ਇਹ ਇਕੋਨਮੀ ਨਹੀਂ ਹੈਗੀ। ਸੋ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜੀ ਉਦਾਹਰਣ ਆ ਟੋਟਲੀ ਜਿਹੜੀ ਉਹ ਸਾਹਮਣੇ ਨਜ਼ਰ ਜਿਹੜੀ ਉਹ ਆਪਾਂ ਨੂੰ ਆ ਰਹੀ ਆ। ਕੁਛ ਹੈਜ ਫੰਡ ਦੇ ਜਿਹੜੇ ਮੇਨ ਨੇ ਕਹਿ ਲਓ ਵੀ ਅਮੀਰ ਧੜੇ ਇਸ ਸਟਾਕ ਮਾਰਕੀਟਸ ਦੇ ਵਿੱਚ ਆ, ਉਹਨਾਂ ਨੇ ਇੱਕ ਜਿਹੜੀ ਕੰਪਨੀ ਸੀਗੀ ਗੇਮ ਸਟਾਪ, ਉਸ ਦੇ ਜਿਹੜੇ ਸਟਾਕਸ ਆ ਉਹਨਾਂ ਨੂੰ ਸ਼ਾਰਟ ਸੈਲਿੰਗ ਜਿਹੜੀ ਇੱਕ ਹਿਸਾਬ ਦੇ ਨਾਲ ਉਹਨਾਂ ਦੀ ਕਰ ਦਿੱਤੀ। ਸ਼ਾਰਟ ਸੈਲਿੰਗ ਕੀ ਹੁੰਦੀ ਆਪਣੇ ਜੇ ਸਰੋਤਿਆਂ ਨੂੰ ਦੱਸਦੇ ਜਾਈਏ, ਆਧਾਰੇ ਡਾਲਰ ਫੜ ਕੇ ਆਧਾਰੇ ਸ਼ੇਅਰ ਫੜ ਕੇ ਜਿਹੜੇ ਆ ਉਹਨਾਂ ਨੂੰ ਬਾਅਦ ਦੇ ਵਿੱਚ ਇੰਨਾ ਸ਼ਾਰਟ ਜਿਹੜਾ ਉਹ ਕਰ ਦੇਣਾ ਵੀ ਉਹਦਾ ਪ੍ਰਾਈਸ ਟੋਟਲੀ ਜਿਹੜਾ ਉਹ ਡਿੱਗ ਜਾਣਾ ਹੁੰਦਾ ਆ। ਸੋ ਇਹ ਜਦੋਂ ਕੀਤਾ ਤੇ ਬਹੁਤ ਸਾਰੇ ਜਿਹੜੇ ਇੰਟਰਨੈਟ ਦੇ ਉੱਤੇ ਬੈਠੇ ਸੀਗੇ ਲੋਕ, ਖਾਸ ਕਰਕੇ ਜਿਹੜੀ ਵੈਬਸਾਈਟ ਰੈਡਿਟ ਸੀਗੀ ਉਸ ਦੇ ਕੁਝ ਜਿਹੜੇ ਮੈਂਬਰਸ ਆ ਉਹਨਾਂ ਨੇ ਕਿਹਾ ਵੀ ਯਾਰ ਇਹ ਤਾਂ ਸਾਡੇ ਨਾਲ ਹੁਣ ਸਰਾਸਰ ਧੱਕਾ ਹੈ ਵੀ ਇੱਕ ਕੰਪਨੀ ਨੂੰ ਜਾਣਬੁੱਝ ਕੇ ਹੀ ਬੈਂਕਰਪਸੀ ਵੱਲ ਨੂੰ ਜਿਹੜਾ ਇਹਨਾਂ ਕੁਝ ਲੋਕਾਂ ਨੇ ਧੱਕ ਦਿੱਤਾ। ਉਸ ਕੰਪਨੀ ਦੇ ਸ਼ੇਅਰ 120% ਜਿਹੜੇ ਉਹ ਸ਼ਾਰਟ ਕਰ ਦਿੱਤੇ। ਜਦ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਉਹਨਾਂ ਹੈਜ ਫੰਡ ਦੇ ਜਿਹੜੇ ਮੈਨੇਜਰਸ ਆ ਜਾਂ ਮੁੱਖ ਬੰਦੇ ਆ ਉਹਨਾਂ ਦੇ ਖਿਲਾਫ ਬਗਾਵਤ ਜਿਹੜੀ ਉਹ ਕਰ ਦਿੱਤੀ, ਤੇ ਉਹਨਾਂ ਨੇ ਜਿਹੜੇ ਗੇਮ ਸਟਾਪ ਤੇ AMC ਵਰਗੀਆਂ ਕੰਪਨੀਆਂ ਆ ਉਹਨਾਂ ਦੇ ਸਟਾਕ ਖਰੀਦ ਕੇ ਹੋਲਡ ਕਰਨੇ ਰੱਖ ਦਿੱਤੇ, ਜਿਸ ਕਰਕੇ ਇਹਨਾਂ ਕੰਪਨੀਆਂ ਦੀ ਘੰਟਿਆਂ ਦੇ ਵਿੱਚ ਕੀਮਤ ਜਿਹੜੀ ਆ ਉਹ ਕਈ ਗੁਣਾ ਜਿਹੜੀ ਕਈ 100 ਗੁਣਾ ਜਿਹੜੀ ਉਹ ਵੱਧ ਗਈ। ਸੋ ਉਸ ਤੋਂ ਬਾਅਦ ਦੇ ਵਿੱਚ ਇੱਕ ਰੋਬਿਨਹੁੱਡ ਵਰਗੀ ਜਿਹੜੀ ਐਪ ਆ ਜਿਹੜੀ ਕਹਿੰਦੀ ਵੀ ਅਸੀਂ ਸਾਰਿਆਂ ਨੂੰ ਜਿਹੜਾ ਆ ਉਹ ਟਰੇਡਿੰਗ ਕਰਨ ਦੀ ਆਜ਼ਾਦੀ ਜਿਹੜੀ ਉਹ ਖੁੱਲ੍ਹ ਦਿੰਦੇ ਆ, ਉਹਨਾਂ ਨੇ ਇਸ ਦੇ ਚੱਲਦਿਆਂ ਇਸ ਗੇਮ ਸਟਾਪ ਦੇ ਜਿਹੜੇ ਸਟਾਕਸ ਆ AMC ਦੇ ਸਟਾਕ ਉਹਨਾਂ ਦੀ ਟਰੇਡਿੰਗ ਜਿਹੜੀ ਉਹ ਕਰਨੀ ਬੰਦ ਕਰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਤੇ ਹੋਰ ਕਈ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੇ ਜਿਹੜਾ ਇਸ ਦੇ ਖਿਲਾਫ ਆਵਾਜ਼ ਉਠਾਈ ਵੀ ਇਹ ਜਿਹੜਾ ਕਰਨਾ ਆ ਲੋਕਾਂ ਦੇ ਨਾਲ ਧੱਕਾ ਹੈਗਾ ਆ। ਜਿਸ ਤੋਂ ਬਾਅਦ 'ਚ ਟੈਡ ਕਰੂਜ਼ ਉਹਨਾਂ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ, ਪਰ ਉਸ ਦੇ ਪਲਟਵਾਰ ਦੇ ਵਿੱਚ AOC ਨੇ ਕਿਹਾ ਯੂ ਸ਼ੁੱਡ ਸਿਟ ਆਊਟ, ਯੂ ਜਸਟ ਟਰਾਈਡ ਟੂ ਗੈਟ ਮੀ ਮਰਡਰਡ ਫਿਊ ਡੇਜ਼ ਅਗੋ। ਸੋ ਉਹਨਾਂ ਦੀ ਆਪਸੀ ਜਿਹੜੀ ਜਿਹੜੀ ਇਹ ਭੇਦ ਆ ਉੱਦਾਂ ਦੇ ਜਿਹੜੇ ਹੋਏ ਆ। ਇਸੇ ਦੇ ਨਾਲ ਚੱਲਦਿਆਂ ਰੋਬਿਨਹੁੱਡ ਜਿਹੜੀ ਐਪ ਆ ਉਸ ਦੇ ਖਿਲਾਫ ਕਲਾਸ ਐਕਸ਼ਨ ਲਾਸੂਟ ਵੀ ਜਿਹੜਾ ਉਹ ਫਾਈਲ ਹੋ ਗਿਆ। ਇਹ ਸਾਰੇ ਮਸਲੇ ਦੇ ਚੱਲਦਿਆਂ ਹਰਜੋਤ ਸਿੰਘ ਜੀ
ਰੋਬਿਨਹੁੱਡ ਨੇ ਫਿਰ ਰਿਸਟ੍ਰਿਕਟਿਵ ਟ੍ਰੇਡਿੰਗ ਜਿਹੜੀ ਆ ਕੁਛ ਟ੍ਰੇਡਿੰਗ ਇਸ ਦੇ ਉੱਤੇ ਜਿਹੜੀ ਕਰਨੀ ਉਹ ਸ਼ੁਰੂ ਕਰ ਦਿੱਤੀ ਆ। ਸੋ ਅਜੇ ਵੀ ਜਿਹੜਾ GameStop AMC ਵਰਗੀਆਂ ਜਿਹੜੀਆਂ ਕੰਪਨੀਆਂ ਉਹਨਾਂ ਦੇ ਸਟਾਕ ਉੱਤੇ ਥੱਲੇ ਨੂੰ ਜਿਹੜੇ ਹੋ ਰਹੇ ਆ, ਪਰ ਇੱਥੋਂ ਇਹ ਪਤਾ ਲੱਗਦਾ ਹੈ ਵੀ ਕੁਛ ਲੋਕ ਚਾਹੁਣ ਤਾਂ ਕਿਸੇ ਕੰਪਨੀ ਨੂੰ ਥੱਲੇ ਜਾਂ ਉੱਤੇ ਜਿਹੜੇ ਉਹ ਲੈ ਕੇ ਜਾ ਰਹੇ ਆ। ਖਾਸ ਕਰਕੇ ਹੁਣ ਜਿਹੜੇ ਬਿਲੀਅਨੇਅਰਸ ਸੀਗੇ ਉਹ ਰੌਲਾ ਪਾ ਰਹੇ ਜੀ ਇਹ ਇੱਦਾਂ ਲੋਕ ਜਿਹੜਾ ਉਹ ਕਿਉਂ ਕਰ ਰਹੇ ਆ, ਉਹ ਰੈਗੂਲੇਸ਼ਨਸ ਦੀ ਮੰਗ ਜਿਹੜੀ ਆ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਕੀਤੀ ਆ। ਸੋ ਇਹ ਹੁਣ ਕਾਫੀ ਵੱਡਾ ਜਿਹੜਾ ਹਰਜੋਤ ਸਿੰਘ ਜੀ ਮਸਲਾ ਜਿਹੜਾ ਬਣਿਆ, ਈਲਨ ਮਸਕ ਅਤੇ ਹੋਰ ਕਈ ਲੋਕਾਂ ਨੇ ਸ਼ਾਰਟ ਸੈਲਿੰਗ ਨੂੰ ਇਲੀਗਲ ਜਿਹੜਾ ਆ ਉਹ ਆਖਿਆ ਵੀ ਇਹ ਟੋਟਲੀ ਗੈਰ ਕਾਨੂੰਨੀ ਜਿਹੜੀ ਉਹ ਹੋਣੀ ਚਾਹੀਦੀ ਆ। ਇੱਦਾਂ ਕਰਨ ਦੇ ਨਾਲ ਕਿਸੇ ਵੀ ਕੰਪਨੀ ਨੂੰ ਉਹ ਬੈਂਕਰਪਸੀ ਵੱਲ ਨੂੰ ਜਿਹੜੇ ਲੋਕ ਜੇ ਚਾਹਣ ਕੁਝ ਵੱਡੇ ਲੋਕ ਤਾਂ ਉਸ ਨੂੰ ਜਿਹੜਾ ਉਹ ਧੱਕ ਸਕਦੇ ਨੇ। ਸੋ ਇਹ ਦੇਖਣਾ ਹੋਊਗਾ ਵੀ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਆ ਇਸ ਦੇ ਉੱਤੇ ਕਿੱਦਾਂ ਦਾ ਜਿਹੜਾ ਕੋਈ ਫੈਸਲਾ ਲੈਂਦੀ ਆ, ਕੋਈ ਇਸ ਦੇ ਉੱਤੇ ਇਨਵੈਸਟੀਗੇਸ਼ਨ ਹੋਊਗੀ ਕਿ ਨਹੀਂ ਹੋਊਗੀ, ਰੋਬਿਨਹੁੱਡ ਵਰਗੀ ਜਿਹੜੀ ਉਹ ਕੰਪਨੀ ਇਸ ਦੇ ਵਿੱਚੋਂ ਬਚ ਸਕੇਗੀ ਜਾਂ ਨਹੀਂ, ਇਹ ਹੁਣ ਕਾਫੀ ਜਿਹੜੇ ਵੱਡੇ ਜਿਹੜੇ ਉਹ ਸਵਾਲ ਹਰਜੋਤ ਸਿੰਘ ਜੀ ਰਹਿਣ ਵਾਲੇ ਨੇ ਜੀ। ਸੋ ਬਿਲਕੁਲ ਸਰੋਤਿਆਂ ਨੂੰ ਦੱਸਦੇ ਜਾਈਏ, ਜਿਹੜੀ ਇਹ ਸਟਾਕ ਮਾਰਕੀਟ ਆ ਇਹ ਵੀ ਇੱਕ ਤਰ੍ਹਾਂ ਨਾਲ ਐਜੂਕੇਟਡ ਗੈਂਬਲਿੰਗ ਹੀ ਆ, ਇਹਨੂੰ ਗੈਂਬਲਿੰਗ ਹੀ ਕਹਿੰਦੇ ਆ। ਸੋ ਜਿਹੜੇ ਸਟਾਕ ਮਾਰਕੀਟ 'ਚ ਇਨਵੋਲਵ ਹੁੰਦੇ ਆ ਉਹਨਾਂ ਨੂੰ ਬਹੁਤ ਜਿਹੜਾ ਧਿਆਨ ਰੱਖਣਾ ਚਾਹੀਦਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕੁਝ ਮਹੀਨੇ ਪਹਿਲਾਂ ਅਸੀਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ UK ਦਾ ਆਪਣਾ ਪੰਜਾਬੀ ਸੀਗਾ ਨਵਿੰਦਰ ਸਰਾਓ, 42 ਸਾਲਾਂ ਦਾ ਸੀ, ਜਿਹਨੇ 2010 ਦੇ ਵਿੱਚ US ਦੀ ਜਿਹੜੀ ਮਾਰਕੀਟ ਨੂੰ ਕ੍ਰੈਸ਼ ਕਰਨ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਸੀ। 2015 'ਚ ਉਹਨੂੰ ਜਿਹੜਾ ਆ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ $1 ਟ੍ਰਿਲੀਅਨ ਦਾ ਜਿਹੜਾ ਲਾਸ ਹੋਇਆ ਸੀ। ਆਪਣੇ ਇੱਕ ਬੈਡਰੂਮ 'ਚੋਂ ਹੀ ਉਹਨੇ ਸਾਰਾ ਕੰਮ ਇਹ ਕਰਤਾ ਸੀ। ਸੋ ਇਹ ਜਿਹੜੀ ਸਟਾਕ ਮਾਰਕੀਟ ਦੇ ਨਾਲ ਰਿਲੇਟਡ ਖਬਰ ਆ ਜੀ। ਬਿਲਕੁਲ। ਸੋ ਪਰ ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਇਹ ਗੈਰੰਟੀਡ ਆ ਵੀ ਜਿਹੜੇ ਅਮੀਰ ਲੋਕ ਆ, ਜਦੋਂ ਕੋਈ ਆਮ ਲੋਕ ਉਹਨਾਂ ਦੇ ਖਿਲਾਫ ਖੜ੍ਹਦੇ ਆ ਤਾਂ ਫਿਰ ਉਹਨਾਂ ਨੂੰ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਅਤੇ ਹੋਰ ਚੀਜ਼ਾਂ ਦੇ ਨਾਲ ਜਿਹੜਾ ਉਹ ਦੱਬਣ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਸਟਾਕ ਹੈ ਜਿਹੜਾ ਆ ਅਜਿਹਾ ਹੀ ਜਿਹੜਾ ਇਹ ਇੱਕ ਹਿਸਾਬ ਦੇ ਨਾਲ ਧੰਦਾ ਆ ਵੀ ਅਮੀਰ ਤੋਂ ਅਮੀਰ ਹੋ ਰਿਹਾ ਆ, ਅਤੇ ਜਿਹੜਾ ਵਿਚਾਰਾ ਕੋਈ ਨਵਾਂ ਆ ਉਹ ਤਾਂ ਕੁਛ ਕੁ ਹਜ਼ਾਰ ਜਿਹੜਾ ਜੇ ਕੋਈ ਲਾਉਂਦਾ ਹੈ ਜਾਂ ਕੁਛ 100 ਲਾਉਂਦਾ ਆ ਉਹ ਚਲੇ ਜਾਂਦੇ ਆ ਜਾਂ ਕੁਛ ਉਹਦੇ ਉਨੇ ਕੁ ਬਣ ਜਾਂਦੇ ਆ ਤਾਂ ਉਹਨੇ ਦੇ ਵਿੱਚ ਹੀ ਜਿਹੜਾ ਖੁਸ਼ ਆ। ਪਰ ਇਹ ਬਹੁਤ ਵੱਡੀ ਗੇਮ ਜਿਹੜੀ ਸਟਾਕ ਮਾਰਕੀਟ ਆ ਉਸ ਨੂੰ ਜਿਹੜੇ ਲੋਕ ਆ ਉਹ ਖੇਲਦੇ ਆ। ਅਤੇ ਹੁਣ ਖਬਰਾਂ ਦਾ ਸਮਾਂ ਵੀ ਸਮਾਪਤ ਆ, ਜਾਂਦੇ ਸਟਾਕਸ ਦੀ ਹੋਈ ਜੇ ਆਪਾਂ ਗੱਲ ਕਰਦੇ ਜਾਈਏ, ਕੱਲ੍ਹ ਕਾਫੀ ਭਾਰੀ ਨੁਕਸਾਨ ਤੋਂ ਬਾਅਦ ਅੱਜ ਡਾਓ ਜੋਨਸ ਦੇ ਵਿੱਚ ਥੋੜ੍ਹਾ ਜਿਹਾ ਉਛਾਲ ਦੇਖਿਆ ਗਿਆ। 300 ਪੁਆਇੰਟ ਡਾਓ ਜੋਨਸ ਜਿਹੜਾ ਆ ਉਹ ਉੱਤੇ ਆਇਆ, 30,603 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 67 ਪੁਆਇੰਟਾਂ ਦਾ ਵਾਧਾ ਹੋਇਆ, 13,337 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 36 ਪੁਆਇੰਟ ਜਿਹੜਾ ਜੀ ਉਹ ਵਧੇ, 3787 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1841 ਪ੍ਰਤੀ ਆਊਂਸ ਰਹੀ। ਇੱਕ $1 ਦੀ ਕੀਮਤ ਇੰਡੀਆ ਦੇ $72.99 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1.29 ਦੇ ਬਰਾਬਰ ਰਹੀ ਆ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।